ਸਾਊਥ ਕੋਰੀਆ ਤੋਂ ਆ ਰਹੀ ਹੈਗੀ ਆ। ਹੁਣ ਜਿਹੜਾ ਡੌਗ ਮੀਟ ਆ, ਕੁੱਤਿਆਂ ਦਾ ਮੀਟ ਆ, ਉਹਦੀ ਜਿਹੜੀ ਪ੍ਰੋਡਕਸ਼ਨ ਆ ਸਾਊਥ ਕੋਰੀਆ ਦੇ ਵਿੱਚ ਇਲੀਗਲ ਹੋ ਗਈ। ਇਹਨੂੰ ਲੈ ਕੇ ਬਹੁਤ ਸਾਰੇ ਐਨੀਮਲ ਰਾਈਟਸ ਐਕਟਿਵਿਸਟ ਆ, ਉਹ ਹੁਣ ਖੁਸ਼ ਆ ਭਈ ਇਹ ਜੋ ਇੱਕ ਬਹੁਤ ਜ਼ਾਲਮਾਨਾ ਢੰਗ ਦੇ ਨਾਲ ਕੁੱਤਿਆਂ ਦਾ ਜਿਹੜਾ ਕਤਲ ਕੀਤਾ ਜਾਂਦਾ ਸੀ ਤੇ ਸਾਊਥ ਕੋਰੀਆ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਇਸ ਨੂੰ ਯੂਜ਼ ਕੀਤਾ ਜਾਂਦਾ ਸੀ। 3 ਸਾਲਾਂ ਦਾ ਗ੍ਰੇਸ ਪੀਰੀਅਡ ਉੱਥੇ ਦਾ ਜਿਹੜਾ ਬਿੱਲ ਸੀਗਾ ਪਈ ਕੁੱਤਿਆਂ ਨੂੰ ਬਰੀਡ ਕਰਨਾ, ਉਹਨਾਂ ਨੂੰ ਸਲੌਟਰ ਕਰਨਾ ਤੇ ਉਹਨਾਂ ਦਾ ਮੀਟ ਵੇਚਣਾ ਹਿਊਮਨ ਕੰਜ਼ੰਪਸ਼ਨ ਦੇ ਲਈ ਇਲੀਗਲ ਬਣਾਇਆ ਜਾਊਗਾ 2027 ਤੋਂ। ਤੇ ਜੇ ਕੋਈ ਇਹ ਕੰਮ ਕਰੂਗਾ ਉਹਨੂੰ 2 ਤੋਂ ਲੈ ਕੇ 3 ਸਾਲ ਦੀ ਜਿਹੜੀ ਸਜ਼ਾ ਹੋ ਜਾਊਗੀ। ਇਹਦੇ ਵਿੱਚ ਇਹ ਨਹੀਂ ਦੱਸਿਆ ਗਿਆ ਵੀ ਜੇ ਕੋਈ ਮੀਟ ਖਾਂਦਾ ਆ ਵੀ ਉਹਨੂੰ ਵੀ ਸਜ਼ਾ ਹੁੰਦੀ ਆ ਕਿ ਨਹੀਂ ਹੁੰਦੀ। ਡੌਗ ਮੀਟ ਕੰਜ਼ੰਪਸ਼ਨ ਕਹਿੰਦੇ ਪਈ ਸਦੀਆਂ ਤੋਂ ਚੱਲੀ ਆਉਂਦੀ ਆ ਕੋਰੀਅਨ ਪੈਨਸੂਲਾ ਦੇ ਵਿੱਚ। ਜਾਂ ਨਾ ਤਾਂ ਇਹ ਬੈਂਡ ਸੀ ਨਾ ਹੀ ਲੀਗਲਾਈਜ਼ ਸੀ, ਪਰ ਲੋਕ ਕਹਿੰਦੇ ਇਹਨੂੰ ਸੋਰਸ ਆਫ ਸਟੈਮਨਾ ਸਮਰ ਡੇਜ਼ ਦੇ ਵਿੱਚ ਯੂਜ਼ ਕਰਦੇ ਹੈਗੇ ਆ। ਨੈਸ਼ਨਲ ਅਸੈਂਬਲੀ ਬਿੱਲ 208 ਦੇ ਮੁਕਾਬਲੇ 0 ਦੇ ਨਾਲ ਇਹ ਪਾਸ ਹੋ ਗਿਆ ਤੇ ਇਸ ਨੂੰ ਪ੍ਰੈਜ਼ੀਡੈਂਟ ਜੂ ਸਕ ਜ਼ਿਓਲ ਜੋ ਆ ਉਹਨਾਂ ਨੇ ਸਾਈਨ ਵੀ ਕਰ ਦਿੱਤਾ ਹੈਗਾ। ਸੋ ਇਹ ਜੋ ਲਾਅ ਆ ਕਹਿੰਦੇ ਪਈ ਐਨੀਮਲ ਰਾਈਟਸ ਐਕਟਿਵਿਸਟ ਉਹ ਕਹਿੰਦੇ ਆ ਵੀ ਵਧੀਆ ਲਾਅ ਆ ਵੀ ਜਿਹੜੇ ਡੌਗਸ ਆ, ਇਹ ਕੁੱਤੇ ਆ, ਇਹ ਬੰਦਿਆਂ ਦੇ ਇਨਸਾਨੀਅਤ ਦੇ ਬਹੁਤ ਲਾਗੇ ਹੁੰਦੇ ਆ, ਉਹਨਾਂ ਦੇ ਬਹੁਤ ਵਧੀਆ ਦੋਸਤ ਹੁੰਦੇ, ਫਰੈਂਡ ਹੁੰਦੇ। ਸੋ ਉਹਨਾਂ ਦਾ ਜਿਹੜਾ ਕਤਲੇਆਮ ਨਹੀਂ ਹੋਣਾ ਚਾਹੀਦਾ। ਦਰਜਨਸ ਦੇ ਕਰੀਬ ਕਹਿੰਦੇ ਐਨੀਮਲ ਰਾਈਟ ਐਕਟਿਵਿਸਟਸ ਨੈਸ਼ਨਲ ਅਸੈਂਬਲੀ ਦੇ ਸਾਹਮਣੇ ਇਕੱਠੇ ਹੋਏ ਜਦੋਂ ਇਹ ਬਿੱਲ ਪਾਸ ਹੋਇਆ। ਕੁੱਤੇ ਜਿਹੜੇ ਆ ਇਹਨਾਂ ਨੂੰ ਕੱਲਾ ਸਾਊਥ ਕੋਰੀਆ 'ਚ ਨਹੀਂ ਖਾਇਆ ਜਾਂਦਾ। ਇਸ ਤੋਂ ਬਿਨਾਂ ਚਾਈਨਾ ਦੇ ਵਿੱਚ, ਵੀਅਤਨਾਮ 'ਚ, ਇੰਡੋਨੇਸ਼ੀਆ, ਨਾਰਥ ਕੋਰੀਆ ਤੇ ਹੋਰ ਕੁਛ ਅਫਰੀਕਨ ਕੰਟਰੀ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ। ਸਾਊਥ ਕੋਰੀਆ ਦੀ ਜਿਹੜੀ ਡੌਗ ਮਾਰਕੀਟ ਆ, ਡੌਗ ਮੀਟ ਮਾਰਕੀਟ ਆ, ਇਹਦਾ ਅਟੈਂਸ਼ਨ ਜ਼ਿਆਦਾ ਆ ਕਿਉਂਕਿ ਕੰਟਰੀ ਦਾ ਰੈਪੂਟੇਸ਼ਨ ਕਲਚਰਲ ਤੇ ਇਕਨੋਮਿਕ ਪਾਵਰ ਹਾਊਸ ਹੈਗਾ ਆ। ਬਹੁਤ ਸਾਰੇ ਜਿਹੜੇ ਫਾਰਮਰਸ ਆ ਉਹ ਸਾਊਥ ਕੋਰੀਆ ਦੇ ਵਿੱਚ ਯੂਜ਼ ਕਰਦੇ ਆ, ਇਹਨਾਂ ਨੂੰ ਬਰੀਡਿੰਗ ਕਰਦੇ ਆ। ਕਹਿੰਦੇ ਵੀ 500 ਡੌਗਸ ਤੱਕ ਬਰੀਡ ਕਰਦੇ ਆ, ਪਰ ਐਸੋਸੀਏਟਡ ਪ੍ਰੈਸ ਨੇ ਇੱਕ ਡੌਗ ਫਾਰਮਿੰਗ ਪਲੇਸ ਤੇ ਜਾ ਕੇ ਦੇਖਿਆ ਵੀ ਉੱਥੇ 7000 ਕੁੱਤੇ ਜਿਹੜੇ ਆ ਉਹ ਪਾਲੇ ਜਾ ਰਹੇ ਸੀ ਉਹ ਡੌਗ ਮੀਟ ਦੇ ਲਈ। ਇਹ ਸਾਰੇ ਕਾਸੇ ਦੇ ਲਈ ਜੋ ਉੱਥੇ ਦੀ ਫਸਟ ਲੇਡੀ ਹੈਗੀ ਆ, ਉਹ ਕਹਿੰਦੇ ਪਈ ਇਸ ਬੈਨ ਨੂੰ ਕਰਵਾਉਣ ਦੇ ਵਿੱਚ ਉਸਨੇ ਪਹਿਲਾ ਆਪਣਾ ਜਿਹੜਾ ਸਟੈਂਡ ਲਿਆ ਹੈਗਾ। ਇਹਨੂੰ ਬਹੁਤ ਸਾਰਾ ਜਿਹੜਾ ਹਿਊਜ ਬੂਸਟ ਮਿਲਿਆ ਸੀ ਫਸਟ ਲੇਡੀ ਕਿਮ ਕਿਉਨ ਹੀ ਵੱਲੋਂ।